ਟਿਕਟੋਕ ਦੇ ਉੱਤੇ ਰਾਈਟ ਨਾਓ ਇੱਕ ਅਜਿਹਾ ਚੈਲੰਜ ਕਰ ਰਿਹਾ ਜਿਸ ਕਰਕੇ ਆਮ ਲੋਕਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਆ। ਜੇ ਤੁਹਾਡੇ ਕੋਲ ਹੁੰਡਈ ਦੀ ਜਾਂ ਕੀਆ ਦੀ ਕਾਰ ਆ ਤਾਂ ਇਸ ਖਬਰ ਨੂੰ ਤੁਸੀਂ ਧਿਆਨ ਦੇ ਨਾਲ ਜਿਹੜਾ ਉਹ ਸੁਣਿਓ। ਟਿਕਟੋਕ ਦੇ ਉੱਤੇ ਇਸ ਟਾਈਮ ਚੈਲੰਜ ਇੱਕ ਚੱਲ ਰਿਹਾ ਹੈ ਵੀ ਤੁਸੀਂ ਇਹ ਦੋਨੋਂ ਹੀ ਬ੍ਰਾਂਡ ਦੀਆਂ ਗੱਡੀਆਂ ਹੁੰਡਈ ਦੀਆਂ ਤੇ ਕੀਆ ਦੀਆਂ ਇਸ ਨੂੰ ਤੁਸੀਂ ਸਕਰੂ ਡਰਾਈਵਰਸ ਦੇ ਨਾਲ ਚੋਰੀ ਕਰ ਸਕਦੇ ਆ। ਤੇ ਜਿਹੜੇ ਟੀਨੇਜਰਸ ਆ ਟਿਕਟੋਕ ਦੇ ਉੱਤੇ ਵਿਊ ਲਾਈਕਸ ਕਮੈਂਟ ਲੈਣ ਦੇ ਲਈ ਇਸ ਚੈਲੰਜ ਨੂੰ ਪੂਰਾ ਕਰਨ ਦੇ ਲਈ ਇਹ ਸਾਰਾ ਕੁਛ ਜਿਹੜਾ ਉਹ ਕਰ ਰਹੇ ਆ। ਬਹੁਤ ਸਾਰੇ ਲੋਕਾਂ ਦੀਆਂ ਗੱਡੀਆਂ ਦੇ ਵਿੱਚ ਬ੍ਰੇਕ ਇਨ ਹੋ ਰਿਹਾ ਆ, ਉਹਨਾਂ ਨੂੰ ਜਿਹੜਾ ਉਹ ਚੋਰੀ ਕੀਤਾ ਜਿਹੜਾ ਹੋ ਜਾ ਰਿਹਾ। ਸੋ ਕਹਿੰਦੇ ਵੀ ਮੁਲਕ ਭਰ ਦੇ ਵਿੱਚ ਇਸ ਟਿਕਟੋਕ ਦੇ ਚੈਲੰਜ ਦੇ ਕਰਕੇ ਜਿਹੜੇ ਕਾਰਾਂ ਦੀ ਚੋਰੀ ਆ ਉਸ ਦੇ ਵਿੱਚ ਰਫਤਾਰ ਵੱਧ ਚੁੱਕੀ ਹੈਗੀ ਆ। ਸੋ ਹੁਣ ਇਹ ਆ ਵੀ ਕਹਿੰਦੇ ਵੀ ਇੱਕ ਇਮੋਬਲਾਈਜ਼ਰ ਕਿੱਟ ਹੁੰਦੀ ਆ, ਉਹ ਤੁਸੀਂ ਮੇਬੀ ਆਪਣੀ ਗੱਡੀਆਂ ਦੇ ਵਿੱਚ ਲਾਓ ਤਾਂ ਜੋ ਜੇ ਚੋਰ ਤੁਹਾਡੀ ਗੱਡੀ ਨੂੰ ਵਿਦਆਊਟ ਕੀ ਜਿਹੜਾ ਉਹ ਸਟਾਰਟ ਨਾ ਕਰ ਸਕਣ। ਕਈ ਗੱਡੀਆਂ ਦੇ ਵਿੱਚ ਆਲਰੇਡੀ ਇੰਸਟਾਲਡ ਹੁੰਦਾ ਹੈ ਫੀਚਰ, ਪਰ ਕਈਆਂ ਦੇ ਵਿੱਚ ਨਹੀਂ ਵੀ ਹੁੰਦਾ। ਸੋ ਤੁਸੀਂ ਸਾਰੇ ਜਾਣੇ ਜ਼ਰੂਰ ਇਸ ਦਾ ਧਿਆਨ ਜਿਹੜਾ ਉਹ ਰੱਖਿਓ। ਸੋ ਇਸ ਟਿਕਟੋਕ ਚੈਲੰਜ ਦੇ ਕਰਕੇ ਕੀਆ ਦੀਆਂ ਤੇ ਹੁੰਡਈ ਦੀਆਂ ਗੱਡੀਆਂ ਆ ਇਹ ਵਾਇਰਲ ਚੈਲੰਜ ਉੱਥੇ ਟਿਕਟੋਕ ਤੇ ਚੱਲ ਰਿਹਾ, ਉਸ ਕਰਕੇ ਬੜੀਆਂ ਮੁਸ਼ਕਿਲਾਂ ਆ ਰਹੀਆਂ। ਜਿਨ੍ਹਾਂ ਕੋਲ ਕੀਆ ਤੇ ਹੁੰਡਈ ਦੀਆਂ ਗੱਡੀਆਂ ਆ ਭਾਈ ਧਿਆਨ ਦੇ ਨਾਲ ਟਰਾਈ ਕਰੋ ਵੀ ਭਾਈ ਇਹਨੂੰ ਕੁਛ ਦਿਨ ਹੁਣ ਜਿੰਨ ਤੱਕ ਡਾਈ ਡਾਊਨ ਨਹੀਂ ਹੁੰਦੀ ਚੈਲੰਜ ਆ ਤਾਂ ਗਰਾਜ ਦੇ ਵਿੱਚ ਮੇਬੀ ਇਨਸਾਈਡ ਜਿਨ੍ਹਾਂ ਕੋਲ ਨਹੀਂ ਹੈਗੀ ਆਪਸ਼ਨ ਗਰਾਜ ਵਾਲੀ ਉਹ ਭਾਈ ਧਿਆਨ ਦੇ ਨਾਲ ਜਿਹੜੀ ਮੋਰ ਲਿਟ ਏਰੀਆ ਹੋਵੇ ਜਿੱਥੇ ਜ਼ਿਆਦਾ ਰੌਸ਼ਨੀ ਆ ਕੈਮਰਾ ਜਿੱਥੇ ਕਿਤੇ ਹੋਵੇ ਉਹ ਵਾਲੇ ਪਾਸੇ ਨੂੰ ਜਿਹੜਾ ਉਹ ਤੁਸੀਂ ਗੱਡੀ ਨੂੰ ਜਿਹੜਾ ਉਹ ਲਾਓ। ਪਰ ਇਹਨਾਂ ਦੋਨਾਂ ਗੱਡੀਆਂ ਦੇ ਜਿਹੜੇ ਚੋਰੀਆਂ ਆ ਉਹ ਬਹੁਤ ਜ਼ਿਆਦਾ ਇਸ ਟਾਈਮ ਵਧੀਆਂ ਆ ਟਿਕਟੋਕ ਦੇ ਇੱਕ ਵਾਇਰਲ ਚੈਲੰਜ ਦੇ ਕਰਕੇ। ਜੀ ਵਿਹਲੀ ਜਨਤਾ ਬਹੁਤ ਆ, ਸੋ ਇਦਾਂ ਦੇ ਜਿਹੜੇ ਹੈਗੇ ਆ ਕੰਮ ਉਹ ਕਰੀ ਜਾਂਦੇ ਵਿਹਲੀ ਜਨਤਾ ਦੇ ਨਾਲ ਵਿਹਲੀ ਜਨਤਾ ਦਾ ਤਾਂ ਚਲੋ ਕੀ ਹੈ, ਇਹ ਜਿਹੜੇ ਟੀਨੇਜਰਸ ਅੱਜ ਕੱਲ੍ਹ ਟਿਕਟੋਕ ਦੇ ਜਿਹੜੇ ਚੈਲੰਜ ਆ ਨਾ ਬਹੁਤ ਜ਼ਿਆਦਾ ਕਰਦੀ। ਕੋਈ ਵੀ ਪੁੱਠਾ ਸਿੱਧਾ ਕਿਸੇ ਵੀ ਤਰੀਕੇ ਦਾ ਜਿਹੜਾ ਹੋਵੇ ਤਾਂ ਨਿਆਣਿਆਂ ਨੂੰ ਅੱਜ ਕੱਲ੍ਹ ਕੰਮ ਕੋਈ ਨਹੀਂ, ਉਹ ਦੇਖੋ ਦੇਖੀ ਭੇਡ ਚਾਲ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਉਹ ਕਰ ਰਹੇ ਆ। ਤੇ ਮੋਸਟਲੀ ਇਸ ਦੇ ਵਿੱਚ ਟੀਨੇਜਰਸ ਫਿਰ ਇਨਵੋਲਵ ਹੋ ਜਾਂਦੇ ਆ। ਇੱਕ ਤਾਂ ਤੁਸੀਂ ਆਪਣਾ ਰੈਕਡ ਭਵਿੱਖ ਦੇ ਲਈ ਖਰਾਬ ਕਰੋਗੇ, ਕੱਲ੍ਹ ਨੂੰ ਤੁਸੀਂ ਫੜੇ ਜਾਂਦੇ ਆ ਫਿਰ ਨਾ ਕਿਤੇ ਜੋਬ ਮਿਲੂਗੀ ਤੇ ਨਾ ਕਿਤੇ ਤੁਹਾਨੂੰ ਪੜ੍ਹਾਈ ਵਾਲਾ ਜਿਹੜਾ ਕੰਮ ਤੁਹਾਡਾ ਔਖਾ ਹੋਊਗਾ। ਸੋ ਇੱਦਾਂ ਦੇ ਪੁੱਠੇ ਕੰਮਾਂ ਤੋਂ ਭਾਈ ਪਰਹੇਜ਼ ਜਿਹੜਾ ਕਰੋ। ਤੇ ਆਪਾਂ ਤਾਂ ਹੀ ਹਰਜੋਤ ਸਿੰਘ ਜੀ ਬਾਰ-ਬਾਰ ਮਾਪਿਆਂ ਨੂੰ ਵੀ ਇਹ ਬੇਨਤੀ ਅਪੀਲ ਕਰਦੇ ਰਹਿੰਦੇ ਆ ਵੀ ਇਹ ਵੀ ਦੇਖਦੇ ਰਿਹਾ ਕਰੋ ਵੀ ਤੁਹਾਡੇ ਨਿਆਣੇ ਜਿਹੜੇ ਅੱਜ ਕੱਲ੍ਹ ਕੀ ਵਾਚ ਕਰ ਰਹੇ ਆ, ਕੀ ਜਿਹੜਾ ਉਹ ਦੇਖ ਰਹੇ ਆ। ਇਸ ਦੇ ਉੱਤੇ ਵੀ ਤੁਸੀਂ ਧਿਆਨ ਜ਼ਰੂਰ ਰੱਖਿਆ ਕਰੋ। ਜੀ